ਸਲਾਮੁਅਲੈकुम ਵੀਰੋ। ਸਾਡੇ ਅਕਸਰ ਵੀਰ ਪੁੱਛਦੇ ਰਹੇ ਸ਼ੁਰੂ 'ਚ ਵੀ, ਹੁਣ ਵੀ ਪੁੱਛਦੇ ਨੇ ਕਿ ਸਾਡੀ ਹਕਮਤ ਅਮਲੀ ਕੀ ਹੋਵੇਗੀ, ਅਸੀਂ ਕਿੰਝ ਆਪਣੇ ਹਦਫ ਜਿਹੜੇ ਨੇ ਪੂਰੇ ਕਰ ਸਕਦੇ ਹਾਂ, ਹਾਸਲ ਕਰ ਸਕਦੇ ਹਾਂ। ਅਤੇ ਉਹਦੇ ਬਾਰੇ 'ਚ ਥੋੜ੍ਹੀ ਜਿਹੀ ਅਰਜ਼ ਕਰਨੀ ਸੀ ਕਿ ਇੱਕ ਤਾਂ ਇਹ ਵੇ ਕਿ ਅਸੀਂ ਜਿਹੜੇ ਇਹ ਮੈਂਬਰ ਬਣਾ ਰਹੇ ਹਾਂ, ਰਾਖੇ ਬਣਾ ਰਹੇ ਹਾਂ, ਕੋਆਰਡੀਨੇਟਰ ਬਣਾ ਰਹੇ ਹਾਂ, ਇਹਨਾਂ ਦਾ ਮਕਸਦ ਇਹੀ ਹੈ ਕਿ ਇਹ 1 ਤੋਂ 2, 2 ਤੋਂ 4 ਆਪਣੇ ਰਾਖੇ ਬਣਾਉਣ। ਔਰ ਰਾਖਿਆਂ ਦਾ ਸਭ ਤੋਂ ਆਸਾਨ ਕੰਮ ਇਹੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰਾਂ 'ਚ ਰਾਖੇ ਬਣਾਓ, ਆਪਣੇ ਕੁਨਬੇ ਨੂੰ ਰਾਖੇ ਬਣਾਓ। ਰਾਖੇ ਅਤੇ ਰਾਖੀਆਂ ਇਹ ਵੋਟਰ ਹੀ ਹੋਣਗੇ ਸਾਡੇ ਪੂਰੇ ਪੰਜਾਬ 'ਚ, ਔਰ ਇਹ ਜਿੰਨੇ ਜਿੰਨੇ ਹੁੰਦੇ ਜਾਣਗੇ ਓਨਾ ਹੀ ਸਾਨੂੰ ਫਾਇਦਾ ਹੋਏਗਾ, ਔਰ ਓਨਾ ਹੀ ਅਸੀਂ ਆਪਣਾ ਜਿਹੜੇ ਮੁਤਾਲਬੇ ਨੇ ਉਹ ਮਨਵਾਉਣ ਦੀ ਪੋਜੀਸ਼ਨ 'ਚ ਬਿਹਤਰ ਹੋ ਜਾਣ। ਹੁਣ ਹਰ ਬੰਦਾ ਜਿਹੜਾ ਜਿੱਥੇ ਵੀ, ਜਿਸ ਸ਼ਹਿਰ 'ਚ ਵੀ ਬੈਠਾ, ਜਿਸ ਪਿੰਡ 'ਚ ਵੀ ਬੈਠਾ, ਉਹਦਾ ਸਭ ਤੋਂ ਪਹਿਲਾ ਕੰਮ ਤਾਂ ਇਹ ਹੋਵੇ ਕਿ ਉਹ ਆਪਣੇ ਘਰੋਂ ਸ਼ੁਰੂ ਹੋਵੇ ਅਤੇ ਉਹਨਾਂ ਨੂੰ ਰਾਖੇ ਰਜਿਸਟਰਡ ਮੈਂਬਰ ਬਣਾਏ। ਰਜਿਸਟਰਡ ਮੈਂਬਰ ਦਾ ਮਤਲਬ ਇਹ ਹੋ ਜਾਏਗਾ ਕਿ ਉਹਨਾਂ ਦਾ ਵੋਟ ਫਿਰ ਜਿਹੜਾ ਹੈ ਉਹ ਪੰਜਾਬ ਨੈਸ਼ਨਲ ਮੂਵਮੈਂਟ ਦੀ ਅਮਾਨਤ ਹੋਏਗਾ। ਉਹ ਵੋਟ ਜਦੋਂ ਸਾਡੇ ਕੋਲ ਆਉਂਦੇ ਇਲੈਕਸ਼ਨਾਂ ਤੱਕ ਤਕਰੀਬਨ 2.25 ਸਾਲ ਪਏ ਨੇ, ਉਦੋਂ ਤੱਕ ਜਿੰਨੇ ਹੋ ਜਾਣਗੇ ਉਦੋਂ ਫਿਰ ਅਸੀਂ ਇਹ ਫੈਸਲਾ ਕਰਾਂਗੇ ਕਿ ਅਸੀਂ ਆਇਆ ਕਿ ਆਪ ਇਲੈਕਸ਼ਨ ਲੜ ਸਕਦੇ ਹਾਂ। ਜੇ ਆਪ ਲੜ ਸਕਦੇ ਹੋਵਾਂਗੇ ਤਾਂ ਉਹ ਤਾਂ ਸਭ ਤੋਂ ਪਹਿਲੀ ਆਪਸ਼ਨ ਹੈ, ਬਿਹਤਰੀਨ ਆਪਸ਼ਨ ਹੈ। ਜੇ ਅਸੀਂ ਆਪ ਨਹੀਂ ਲੜ ਸਕਦੇ ਹੋਵਾਂਗੇ ਤਾਂ ਫਿਰ ਅਸੀਂ ਉਹਨਾਂ ਵੋਟਾਂ ਦੀ ਬੁਨਿਆਦ 'ਤੇ, ਉਹਨਾਂ ਮੈਂਬਰਸ ਦੀ ਬੁਨਿਆਦ 'ਤੇ ਜਿੰਨੇ ਸਾਡੇ ਕੋਲ ਇਕੱਠੇ ਹੋਏ ਹੋਣਗੇ, ਅਸੀਂ ਕਿਸੇ ਵੱਡੀ ਜਮਾਤ ਨਾਲ ਗੱਲ ਕਰਾਂਗੇ ਕਿ ਬਈ ਆਹ ਸਾਡੇ ਮੁਤਾਲਬੇ ਨੇ, ਜੇ ਤੁਸੀਂ ਸਾਡੇ ਮੁਤਾਲਬੇ ਮੰਨਦੇ ਹੋ ਔਰ ਸਾਡੇ ਮਨਸ਼ੂਰ ਦੀਆਂ ਸ਼ਿਕਾਂ ਨੂੰ ਤਸਲੀਮ ਕਰਦੇ ਹੋ ਤਾਂ ਅਸੀਂ ਆਪਣੇ ਵੋਟ ਤੁਹਾਨੂੰ ਪਵਾਉਣੇ। ਜੇ ਤੁਸੀਂ ਸਾਡੇ ਮੁਤਾਲਬੇ ਨਹੀਂ ਮੰਨਦੇ ਤਾਂ ਅਸੀਂ ਦੂਜੀ ਜਮਾਤ ਨਾਲ ਗੱਲ ਕਰਾਂਗੇ, ਤੀਜੀ ਨਾਲ ਕਰਾਂਗੇ। ਅੱਛਾ, ਇਹ ਹੋ ਗਈ ਦੂਜੀ ਸੂਰਤ। ਜੇ ਇਹਦੇ 'ਚ ਵੀ ਕੋਈ ਨਹੀਂ ਮੰਨਦਾ ਸਾਡੀ ਗੱਲ, ਕੋਈ ਜਮਾਤ ਸਾਨੂੰ, ਜਿਵੇਂ ਕਿ ਹੁਣ ਸੂਰਤ ਹਾਲ ਹੈ ਅਤੇ ਤੁਸੀਂ ਇੰਟਰਵਿਊ ਸੁਣੇ ਹੀ ਨੇ, 2 ਜਮਾਤਾਂ ਦੇ ਲੀਡਰਾਂ ਦੇ ਇੰਟਰਵਿਊ ਸਾਹਮਣੇ ਆ ਚੁੱਕੇ ਨੇ ਅਤੇ ਤੀਜੀ ਦਾ ਵੀ ਤਕਰੀਬਨ ਇਹੀ ਮੌਕਫ ਸਾਹਮਣੇ ਆਉਣਾ ਹੈ। ਮੈਂ ਸਿਰਫ ਇਹ ਇੰਟਰਵਿਊ ਕਰਨ ਦਾ ਮਕਸਦ ਸਿਰਫ ਇੰਨਾ ਹੈ ਵੀ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਤੋਂ ਔਰ ਪੰਜਾਬੀਆਂ ਤੋਂ ਕਿਹੜੀ ਕਿਹੜੀ ਜਮਾਤ ਵੋਟ ਲੈ ਰਹੀ ਔਰ ਉਹਨਾਂ ਨੂੰ ਕੀ ਮੋੜ ਰਹੀ। ਸ਼ੇਖ ਸਾਹਿਬ ਦਾ ਇੰਟਰਵਿਊ ਤੁਸੀਂ ਸਾਰਿਆਂ ਸੁਣਿਆ ਵੰਡ ਦੇ ਉੱਤੇ, ਤਾਂ ਉਹਨਾਂ ਦੀ ਫਿਰ ਵੀ ਚਲੋ ਕੋਈ ਤਸੱਲੀ ਬਖਸ਼ ਗੱਲ ਤਾਂ ਨਹੀਂ, ਲੇਕਿਨ ਇਹ ਕਹਿ ਸਕਦੇ ਹੋ ਕਿ ਚਲੋ ਉਹਨਾਂ ਇੱਕ ਇਜ਼ਹਾਰ ਕੀਤਾ ਕਿ ਵੀ ਸਾਡੀ ਮਜਬੂਰੀ ਸੀ। ਹਾਲਾਂਕਿ ਮਜਬੂਰੀ ਕੋਈ ਨਹੀਂ ਸੀ। ਮਜਬੂਰੀ ਤਾਂ ਅਗਰ ਸੀ ਵੀ ਤਾਂ ਉਹ 2013 ਦੇ ਇਲੈਕਸ਼ਨ ਤੱਕ ਸੀ, ਅਤੇ 2013 ਦੇ ਇਲੈਕਸ਼ਨ 'ਚ ਵਾਅਦੇ ਹੋ ਗਿਆ ਸੀ ਨਤੀਜਿਆਂ ਤੋਂ ਕਿ ਇਹ ਜਿਹੜਾ ਸਰਾਇਕੀ ਦਾ ਡਰਾਮਾ ਹੈ ਇਹ ਕਿਸੇ ਪਾਸੇ ਨਹੀਂ ਲੱਗਦਾ, ਇਹਦੇ ਨਾਲ ਕੋਈ ਵੋਟ ਵੱਧਦੇ ਨਹੀਂ ਘੱਟਦੇ ਨੇ। ਅੱਛਾ, ਫਿਰ ਉਹ ਚਲੋ ਹੋ ਗਈ ਗੱਲ। 2018 'ਚ ਤਾਂ ਕੋਈ ਤੁਕ ਨਹੀਂ ਸੀ ਬਣਦੀ ਕਿ ਐਸੀ ਚੀਜ਼ ਜਿਹੜੀ ਕਿ ਜਿਹੜਾ ਨਾਅਰਾ ਸਿਆਸੀ ਤੌਰ 'ਤੇ ਕਾਮਯਾਬ ਹੀ ਨਹੀਂ, ਉਹਦੇ ਤੋਂ ਇੱਕ ਸਿਆਸੀ ਜਮਾਤ ਕਿਉਂ ਬਲੈਕਮੇਲ ਹੋ ਰਹੀ ਹੈ, ਔਰ ਪੰਜਾਬੀਆਂ ਨੂੰ ਉਹਨਾਂ ਕਿਉਂ ਬਿਲਕੁਲ ਹੀ ਫॉर ਗ੍ਰਾਂਟਡ ਲਿਆ ਹੋਇਆ, ਪੰਜਾਬੀਆਂ ਦੀ ਕਿਉਂ ਉਹਨਾਂ ਦੇ ਨਜ਼ਦੀਕ ਕੋਈ ਇੱਜ਼ਤ, ਕੋਈ ਸ਼ਨਾਖਤ, ਕੋਈ ਪਛਾਣ ਨਹੀਂ। ਬਹਰਹਾਲ ਉਹ ਵੀ ਇੱਕ ਚੀਜ਼ ਲੰਘੀ ਔਰ ਉਹਨਾਂ 2018 'ਚ ਵੀ ਇਹੀ ਕੀਤਾ ਅਤੇ ਹੁਣ ਵੀ ਉਹਨਾਂ ਦਾ ਮੌਕਫ ਇਹ ਹੈ ਕਿ ਸਾਡੀ ਮਜਬੂਰੀ ਸੀ। ਅਤੇ ਜ਼ਬਾਨ ਦੇ ਇਸ਼ੂ ਦੇ ਉੱਤੇ ਜਿਹੜਾ ਦੂਜਾ ਸਾਡਾ ਅਹਿਮ ਇਸ਼ੂ ਹੈ, ਇੱਕ ਤਾਂ ਪੰਜਾਬ ਦੀ ਵੰਡ ਦਾ ਹੋ ਗਿਆ ਜਿਹੜਾ ਮੈਂ ਦੱਸਿਆ ਤੁਹਾਨੂੰ, ਦੂਜਾ ਜ਼ਬਾਨ ਦਾ ਇਸ਼ੂ ਹੈ। ਜ਼ਬਾਨ ਦੇ ਇਸ਼ੂ ਦੇ ਉੱਤੇ ਵੀ ਉਹ ਕਲੀਅਰ ਨਹੀਂ, ਉਹ ਕਹਿੰਦੇ ਜੀ ਆਪੇ ਹੀ ਪੜ੍ਹੂ ਲਵੋ, ਰਿਆਸਤ ਦੀ ਜ਼ਿੰਮੇਦਾਰੀ ਨਹੀਂ। ਹਾਲਾਂਕਿ ਤੁਹਾਡੇ ਇਲਮ 'ਚ ਹੈ ਕਿ ਰਿਆਸਤ ਸਿੰਧ 'ਚ ਵੀ ਪੜ੍ਹਾ ਰਹੀ ਅਤੇ ਰਿਆਸਤ ਹੀ ਪੜ੍ਹਾ ਰਹੀ ਹੈ, ਸਿੰਧ ਗਵਰਨਮੈਂਟ ਪੜ੍ਹਾ ਰਹੀ ਹੈ, ਜਾਂ KPK 'ਚ ਜਾਂ ਬਲੋਚਿਸਤਾਨ 'ਚ, ਅਤੇ ਉੱਥੇ ਵੀ ਮਾਂ ਬੋਲੀਆਂ ਜਿਹੜੀਆਂ ਨੇ ਉਹ ਉੱਥੋਂ ਦੀਆਂ ਸੂਬਾਈ ਹਕੂਮਤਾਂ ਦੀ ਜ਼ਿੰਮੇਦਾਰੀ ਨੇ ਜਾਂ ਰਿਆਸਤ ਦੀ ਜ਼ਿੰਮੇਦਾਰੀ। ਪੰਜਾਬ ਦੇ ਵਿੱਚ ਰਿਆਸਤ ਦੀ ਜ਼ਿੰਮੇਦਾਰੀ ਕਿਉਂ ਨਹੀਂ, ਇਹ ਕੋਈ ਤੁਕ ਨਹੀਂ ਬਣਦੀ। ਦੇਖੋ 4 ਸੂਬੇ ਨੇ, 4 ਬੁਨਿਆਦੀ ਇਕਾਈਆਂ ਨੇ, ਮਿਆਰ ਤਾਂ ਇੱਕੋ ਜਿਹਾ ਹੋਣਾ ਚਾਹੀਦਾ। ਅਤੇ ਪੰਜਾਬੀਆਂ ਬਾਰੇ ਆ ਕੇ ਇਹ ਆਖਣਾ ਵੀ ਤੁਸੀਂ ਜੇ ਪੜ੍ਹਾਉਣੀ ਤਾਂ ਆਪੇ ਹੀ ਪੜ੍ਹਾ ਲਓ, ਸਾਥੋਂ ਉਮੀਦ ਨਾ ਰੱਖੋ। ਲਿਹਾਜ਼ਾ ਇਹ ਦੱਸਣ ਦਾ ਮਕਸਦ ਇਹ ਵੇ ਕਿ ਇਹ ਮੌਕਫ ਨੂੰ ਤੁਹਾਨੂੰ ਸੁਣਨ ਨੂੰ ਮਿਲਣਾ ਹੈ PTI ਵੱਲੋਂ, ਅਤੇ ਇੰਝ ਦਾ ਹੀ ਕੋਈ ਰਲਿਆ ਮਿਲਿਆ ਮੌਕਫ ਪੀਪਲਸ ਪਾਰਟੀ ਦਾ ਵੀ ਰਿਹਾ ਹੈ। ਜ਼ਬਾਨ ਦੇ ਮੁੱਦੇ ਉੱਤੇ ਤਾਂ ਹਾਲੇ ਉਹਨਾਂ ਨਾਲ ਕਲੀਅਰ ਗੱਲ ਨਹੀਂ ਹੋਈ। ਚਲੋ ਅੱਗੇ ਕਿਸੇ ਹੋਰ ਦਾ ਇੰਟਰਵਿਊ ਕਰਾਂਗੇ ਅਤੇ ਉਹਨਾਂ ਕੋਲੋਂ ਵੀ ਪੁੱਛ ਲਾਂਗੇ ਇਹ ਗੱਲ। ਬਹਰਹਾਲ ਮਿਲਾ ਜੁਲਾ ਕੇ, ਰਲਾ ਮਿਲਾ ਕੇ ਸਾਰਿਆਂ ਦਾ ਮੌਕਫ ਇਹੀ ਹੈ
कि जी ਜ਼ਬਾਨ ਤੁਸੀਂ ਪੜ੍ਹਾਉਣੀ ਤੇ ਆਪਣੇ ਤੌਰ ਤੇ ਪੜ੍ਹਾ ਲਓ। ਸੂਬਾ ਪੰਜਾਬ ਜ਼ਬਾਨ ਆਪਣੀ ਮਾਂ ਬੋਲੀ ਦੀ ਧਰਤੀ ਦੀ ਜ਼ਬਾਨ, ਮਾਂ ਬੋਲੀ ਜਿਹੜੀ ਹੈ ਧਰਤੀ ਦੀ ਪੰਜਾਬੀਆਂ ਦੀ, ਉਹ ਪੜ੍ਹਾਉਣ ਨੂੰ ਤਿਆਰ ਨਹੀਂ। ਤੇ ਇਹ ਜੇ ਦੂਜਾ ਇਸ਼ੂ ਵੀ ਵੰਡ ਦੇ ਉੱਤੇ ਵੀ ਇਹ ਕਲੀਅਰ ਨਹੀਂ ਨੇ ਤੇ ਉਹਦੇ ਤੇ ਵੀ ਇਹ ਹੁਣ ਸਾਰਾ ਜਿਹੜਾ ਆਪੇ ਵਾਲੀ ਗੱਲ ਹੈ ਨਾ, ਆਪੇ ਵਾਲੀ ਗੱਲ ਤਾਂ ਹੀ ਸਾਹਮਣੇ ਆਉਂਦੀ ਕਿਉਂਕਿ ਅਸੀਂ ਪੰਜਾਬੀ ਕੋਈ ਮੁਤਹਿਦਾ ਤਾਕਤ ਨਹੀਂ ਹੈ। ਔਰ ਸੱਚੀ ਗੱਲ ਪੁੱਛੋ ਤੇ ਅਸੀਂ ਤਾਕਤ ਇਸ ਗੱਲੋਂ ਵੀ ਨਹੀਂ ਵੀ ਚਲੋ ਜਿਹੜੇ ਅਸੀਂ ਲੋਕ ਥੋੜ੍ਹੇ ਜਿਹੇ ਨੈੱਟ ਨੂਟ ਦੀ ਵਜ੍ਹਾ ਤੋਂ ਜੁੜੇ ਨੇ ਸਾਡੇ ਨਾਲ ਤੇ ਉਹ ਤਾਂ ਚਲੋ ਸਮਝ ਗਏ ਨੇ, ਥੋੜ੍ਹਾ ਬਹੁਤਾ ਜਾਣ ਗਏ ਨੇ, ਪਰ ਉਹ ਤਾਂ 1% ਵੀ ਨਹੀਂ ਨੇ ਕੁੱਲ ਆਬਾਦੀ ਦਾ ਜਾਂ ਕੁੱਲ ਵੋਟਰਾਂ ਦਾ। ਤੇ ਅਸਲ ਕੰਮ ਤਾਂ ਉਹੀ ਹੈ ਜਿਹੜਾ ਔਨ ਗਰਾਊਂਡ ਹੋਣਾ ਹੈ ਤੇ ਉਹ ਤੁਸੀਂ ਕਰਨਾ ਹੈ। ਉਹਦੇ ਵਿੱਚ ਇਹ ਹੀ ਹੈ ਕਿ ਤੁਸੀਂ ਜਿੰਨੇ ਕੋਆਰਡੀਨੇਟਰ ਬਣੇ ਜੇ, ਇਹ ਜਿੰਨੇ ਵੀ ਰਾਖੇ ਬਣੇ ਜੇ, ਆਪਣੇ ਘਰਾਂ ਦੇ ਵੋਟ ਪੱਕੇ ਕਰੋ, ਆਪਣੇ ਕੋਲ ਰੱਖੋ। ਬਿਲਕੁਲ ਉਵੇਂ ਹੀ ਜਿਵੇਂ ਇਹ ਆਮ ਇਲੈਕਸ਼ਨਾਂ 'ਚ ਹਰ ਪਿੰਡ ਦੇ ਕਿਸੇ ਨੰਬਰਦਾਰ ਕੋਲ 100 ਵੋਟ ਹੁੰਦਾ, ਕਿਸੇ ਕੋਲ 50 ਹੁੰਦਾ ਹੈ, ਉਸੇ ਤਰ੍ਹਾਂ ਹੀ ਤੁਸੀਂ ਮੈਂਬਰ ਬਣਾਉਂਦੇ ਜਾਓਗੇ ਤੇ ਵੋਟ ਆਪਣੇ ਕੋਲ ਕਰਦੇ ਜਾਓਗੇ। ਤੇ ਘਰੋਂ ਸ਼ੁਰੂ ਹੋਵੋ ਤੇ ਉਸ ਤੋਂ ਬਾਅਦ ਅਜ਼ੀਜ਼ ਅਕਾਰਬ ਰਿਸ਼ਤੇਦਾਰ ਕੁਨਬੇ ਵਾਲਿਆਂ ਤੋਂ ਇਲਾਵਾ ਜਿਹੜੇ ਜਾਣ ਪਛਾਣ ਵਾਲੇ ਲੋਕ ਹੁੰਦੇ ਨੇ ਉਹ ਵੀ, ਤੇ ਬੇਲੀ ਸੱਜਣ ਵੀ ਉਹ ਵੀ, ਤੇ ਬਰਾਦਰੀ ਵੀ, ਜਿਹੜਾ ਤੁਹਾਡੀ ਗੱਲ ਮੰਨਦਾ ਉਹਨੂੰ ਮੈਂਬਰ ਬਣਾ ਕੇ ਇਹ ਵੋਟ ਟੋਟਲ ਵੋਟ ਜਿਹੜਾ ਨਾ ਉਹ ਪੰਜਾਬ ਦਾ ਇਕੱਠਾ ਕਰਨਾ ਸ਼ੁਰੂ ਕਰੋ। ਤੇ ਇਹੀ ਇੱਕ ਇਲਾਜ, ਇਸ ਤੋਂ ਇਲਾਵਾ ਕੋਈ ਇਲਾਜ ਨਹੀਂ। ਵੀ ਉਹ ਜਦੋਂ ਸਾਡੇ ਕੋਲ ਹੋਏਗਾ ਤੇ ਫਿਰ ਅਸੀਂ ਇਸ ਪੋਜੀਸ਼ਨ 'ਚ ਆਵਾਂਗੇ ਕਿ ਕਿਸੇ ਅੱਗੇ ਮੁਤਾਲਬੇ ਰੱਖਾਂਗੇ ਤੇ ਕਿਸੇ ਦੀ ਸਿਆਸੀ ਮਜਬੂਰੀ ਵੀ ਬਣਾਂਗੇ ਅਸੀਂ। ਤੇ ਜਾਂ ਫਿਰ ਇਹ ਵੇ ਕਿ ਉਹ ਸਿਚੁਏਸ਼ਨ ਕਿ ਅਸੀਂ ਆਪ ਹੀ ਇੰਨੇ ਜੋਗੇ ਹੋਈਏ, ਅੱਲਾ ਕਰੇ, ਲੇਕਿਨ ਜੋ ਜ਼ਮੀਨੀ ਹਕਾਇਕ ਨੇ, ਜੋ ਔਨ ਗਰਾਊਂਡ ਸਿਚੁਏਸ਼ਨ ਹੈ, ਜੋ ਆਮ ਪੰਜਾਬੀ ਦਾ ਜ਼ੇਨ ਹੈ, ਉਹਨੂੰ ਇੰਨਾ ਸ਼ੌਰ ਕੋਈ ਨਹੀਂ ਹਾਲੇ ਤੱਕ ਆਇਆ। ਉਹ ਅਖਬਾਰ ਪੜ੍ਹਨਾ, ਜਿਹੜਾ ਸ਼ੇਖ ਸਾਹਿਬ ਨੇ ਗੱਲ ਕੀਤੀ ਕਿ ਪਿੰਡ 'ਚ ਬਹਿ ਕੇ ਅਮਰੀਕਾ ਦਾ ਇਲੈਕਸ਼ਨ ਵੀ ਡਿਸਕਸ ਕਰਦੇ ਨੇ, ਉਹ ਪਿੰਡ 'ਚ ਬਹਿ ਕੇ 72 ਸਾਲ ਕਦੀ ਉਹਨਾਂ ਪੰਜਾਬ ਤਾਂ ਡਿਸਕਸ ਨਹੀਂ ਕੀਤਾ ਤੇ ਅੱਗਾ ਛੋੜ ਤੇ ਪਿੱਛਾ ਛੋੜ ਉਹ ਵਾਲੀ ਗੱਲ ਹੋ ਜਾਂਦੀ ਵੀ ਮਾਂ ਬੋਲੀ ਇੱਥੇ ਕੋਈ ਨਹੀਂ ਰਾਏ, ਸ਼ਨਾਖਤ ਇੱਥੇ ਕੋਈ ਨਹੀਂ ਪੰਜਾਬੀਆਂ ਦੀ। ਤੇ ਉਹ ਗੱਲ ਦਾ ਤਾਂ ਪਤਾ ਕੋਈ ਨਹੀਂ। ਤੇ ਇਹ ਪਤਾ ਹੈ ਵੀ ਚੌਧਰੀ ਸਰਵਰ ਕਿੱਧਰ ਗਿਆ ਸੀ ਤੇ ਬਲਦਾਰ ਕਿੱਧਰ ਗਿਆ ਸੀ ਤੇ ਇਮਰਾਨ ਕਿੱਧਰ ਗਿਆ ਸੀ ਤੇ ਮੀਆਂ ਸਾਹਿਬ ਕਿੱਥੇ ਬੈਠੇ ਨੇ ਤੇ ਅਮਰੀਕਾ ਦਾ ਇਲੈਕਸ਼ਨ ਕੌਣ ਜਿੱਤਿਆ। ਜਦੋਂ ਘਰ ਦਾ ਹੀ ਨਹੀਂ ਪਤਾ ਤੇ ਫਿਰ ਬਾਹਰ ਦੇ ਦਾ ਕੀ ਫਾਇਦਾ। ਬਾਹਰ ਦਾ ਅਸੀਂ ਚੁੱਲ੍ਹੇ 'ਚ ਪਾਉਣਾ ਵੀ ਸਾਡੀ ਤਾਂ ਸ਼ਨਾਖਤ ਹੀ ਕੋਈ ਨਹੀਂ। ਤੇ ਇਸ ਵਾਸਤੇ ਇਹ ਸਾਰੀ ਹਿਕਮਤ ਅਮਲੀ ਮੈਂ ਇਹੀ ਤੁਹਾਨੂੰ ਸਮਝਾਉਣੀ ਚਾਹੁੰਦਾ। ਮੈਂ ਅੱਜ ਕੱਲ੍ਹ ਆਇਆ ਚੁਣੀ ਆਇਆ ਇੱਥੇ ਤੇ ਇੰਟਰਵਿਊਜ਼ ਵਾਲਾ ਸਿਲਸਿਲਾ ਵੀ ਮੁਨਕਤਾ ਹੈ ਤੇ ਦੂਜਾ ਲਾਈਵ ਵਾਲਾ ਵੀ ਨਹੀਂ ਹੋ ਸਕਦਾ ਕਿਉਂਕਿ ਇੱਥੇ ਮੇਰੇ ਕੋਲ ਲੈਪਟਾਪ ਨਹੀਂ ਦਾ। ਤੇ ਉਹ ਸਿਲਸਿਲਾ ਵੀ ਮੁਨਕਤਾ ਹੈ ਵੀ ਤੁਹਾਡੇ ਕਮੈਂਟ ਵੀ ਵਿੱਚ ਆ ਜਾਂਦੇ ਤੇ ਚੰਗਾ ਸੀ। ਬਾਹਰ ਉੱਥੇ ਵਾਪਸ ਜਾਵਾਂਗਾ ਲਾਹੌਰ ਤੇ ਫਿਰ ਲਾਈਵ ਵੀ ਆਵਾਂਗਾ। ਤੇ ਇੰਨੇ ਚਿਰ 'ਚ ਤੁਸੀਂ ਇਹ ਐਕਸਰਸਾਈਜ਼ ਜਿਹੜੀ ਨਾ ਇਹਨੂੰ ਨਾ ਭੁੱਲੋ। ਇੱਕ ਬੰਦਾ ਵੀ ਜੁੜਦਾ ਹੈ ਤੇ ਉਹ ਵੀ ਬੜੀ ਗੱਲ ਹੈ, ਤੇ ਦੋ ਜੁੜਦੇ ਨੇ ਤੇ ਉਹ ਵੀ ਬੜੀ ਗੱਲ ਹੈ, ਜੇ ਚੋਖੇ ਜੁੜਦੇ ਨੇ ਤੇ ਉਹ ਵੀ ਬੜੀ ਗੱਲ ਹੈ। ਲਿਹਾਜ਼ਾ ਬੰਦਾ ਕੋਈ ਨਹੀਂ ਛੱਡਣਾ। ਘਰ ਵਾਲੇ ਕਮ ਅਜ਼ ਕਮ ਜਿਹੜੇ ਨੇ ਉਹ ਤੁਹਾਡੇ ਨਹੀਂ ਮਾਈਨਸ ਹੋਣੇ ਚਾਹੀਦੇ। ਇੰਝ ਹੀ ਗਿਣਤੀ ਅਗਾਂਹ ਵਧਣੀ ਹੈ ਤੇ ਇੰਝ ਵੱਧਦੇ ਵੱਧਦੇ ਅਸੀਂ ਸ਼ੌਰ ਬੜੀ ਲੰਮਾ ਜਬਰ ਹੈ ਤੇ ਜਿੰਨਾ ਲੰਮਾ ਜਬਰ ਹੈ ਉਨੀ ਜ਼ਿਆਦਾ ਪਸਮਾਨਦਗੀ ਵੀ ਹੈ ਇਸ ਇਸ਼ੂ ਦੇ ਉੱਤੇ। ਮੈਂ ਹਮੇਸ਼ਾ ਹੀ ਕਹਿੰਦਾ ਵੀ ਇਹ ਜਿਹੜਾ ਜ਼ਬਾਨ ਦਾ ਇਸ਼ੂ ਹੈ ਜਾਂ ਵੰਡ ਦਾ ਇਸ਼ੂ ਹੈ, ਇਹਨੂੰ ਸਿਰਫ ਬਹੁਤ ਪੜ੍ਹਿਆ ਲਿਖਿਆ ਔਰ ਬਹੁਤ ਪੜ੍ਹਿਆ ਲਿਖਿਆ ਨਹੀਂ ਤੇ ਬਹੁਤ ਸਿਆਣਾ ਤੇ ਸਮਝਦਾਰ ਜਿਹੜਾ ਬੰਦਾ ਹੈ ਉਹ ਹੀ ਸਮਝਦਾ ਹੈ। ਤੇ ਬਾਕੀ ਜਿੰਦੀ ਸਮਝ 'ਚ ਘਾਟਾ ਵਾਧਾ ਉਹ ਤੁਹਾਨੂੰ ਆਪ ਪੂਰਾ ਕਰਨਾ ਹੈ ਜੀ। ਰੱਬ ਰਾਖਾ, ਆਪਣਾ ਖਿਆਲ ਰੱਖਿਆ।